जीवे 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 पंजाबियों की नस्लकशी बंद करो, पंजाबियों की नस्लकशी बंद करो, पंजाबियों नाल जुल्म बंद करो, पंजाबियों नाल जुल्म बंद करो। जिंदाबाद। ਅੱਜ ਦਾ ਇਤਜਾਜ ਬਲੋਚਿਸਤਾਨ ਦੇ ਵਿੱਚ ਉਹਨਾਂ ਪੰਜਾਬੀਆਂ ਦੇ ਕਤਲ ਦੇ ਖਿਲਾਫ ਹੈ। ਪੰਜਾਬੀਆਂ ਦਾ ਕਤਲ ਪਾਕਿਸਤਾਨ ਦੇ ਅੰਦਰ ਖਾਸਕਰ ਬਲੋਚਿਸਤਾਨ ਦੇ ਅੰਦਰ ਪਿਛਲੀ ਕਈ ਦਹਾਈਆਂ ਤੋਂ ਜਾਰੀ ਹੋ ਸਾਰੀ ਹੈ ਔਰ ਇਹ ਲੋਕ ਉਹ ਕਤਲ ਕੀਤੇ ਜਾਂਦੇ ਨੇ ਜਿਹੜੇ ਗਰੀਬ ਗੁਰਬਾ ਹੁੰਦੇ ਨੇ, ਜਿਹੜੇ ਮਜ਼ਦੂਰ ਲੋਕ ਹੁੰਦੇ ਨੇ ਔਰ ਇਹਨਾਂ ਨੂੰ ਜਿਹੜਾ ਜਵਾਜ਼ ਬਣਾਇਆ ਜਾਂਦਾ ਹੈ, ਜਵਾਜ਼ ਇਹ ਬਣਾਇਆ ਜਾਂਦਾ ਹੈ ਕਿ ਰਿਆਸਤ ਜੋ ਕਿ ਬਲੋਚਾਂ ਨੂੰ ਮਾਰਦੀ ਹੈ ਇਸ ਲਈ ਬਲੋਚ ਰਿਐਕਸ਼ਨ ਦੇ ਤੌਰ ਤੇ ਮਾਰਦਾ ਹੈ। ਦੁਨੀਆ ਦੇ ਵਿੱਚ ਆਮ ਇਨਸਾਨ ਅਗਰ ਆਮ ਇਨਸਾਨ ਦਾ ਦੁਸ਼ਮਣ ਹੋ ਜਾਏਗਾ ਤੇ ਉੱਥੇ ਆਮ ਇਨਸਾਨ ਦਾ ਰਹਿਣਾ ਕਿੰਨਾ ਮੁਸ਼ਕਲ ਹੋ ਜਾਏਗਾ। ਸੋ ਇਹ ਬਲੋਚਿਸਤਾਨ ਦੇ ਉਹਨਾਂ ਲੋਕਾਂ ਨੂੰ ਇਹ ਚੀਜ਼ ਸੋਚਣ ਦੀ ਲੋੜ ਹੈ ਕਿ ਪੰਜਾਬੀ ਤੁਹਾਨੂੰ ਆਪਣੇ ਦੇਸ਼ ਦੇ ਅੰਦਰ ਖੁੱਲੇ ਜੀਵਨ ਦੀ ਆਜ਼ਾਦੀ ਦਿੰਦਾ ਹੈ। ਪੰਜਾਬੀ ਤੁਹਾਡੇ ਬੱਚਿਆਂ ਨੂੰ ਇੱਥੇ ਯੂਨੀਵਰਸਿਟੀਆਂ ਖੋਲ੍ਹਦਾ ਹੈ, ਪੰਜਾਬੀ ਤੁਹਾਡੇ ਬੱਚਿਆਂ ਵਾਸਤੇ ਕਾਲਜ ਖੋਲ੍ਹਦਾ ਹੈ, ਲੇਕਿਨ ਪੰਜਾਬੀਆਂ ਨੂੰ ਕਿੰਜ ਬੇਦਰਦੀ ਦੇ ਨਾਲ ਬਲੋਚਿਸਤਾਨ ਦੇ ਵਿੱਚ ਕਤਲ ਕੀਤਾ ਜਾ ਰਿਹਾ ਹੈ। ਅੱਜ ਉਸ ਦੇ ਖਿਲਾਫ ਇਹ ਇਤਜਾਜ ਹੈ ਔਰ ਇਹ ਇਤਜਾਜ ਦੇ ਵਿੱਚ ਜਿੱਥੇ ਦਰਜਨਾਂ ਲੋਕ ਸ਼ਾਮਿਲ ਹਨ। ਪੰਜਾਬੀਆਂ ਨੇ ਇਹ ਸ਼ਾਇਦ ਦੱਸਣਾ ਸ਼ੁਰੂ ਕਰ ਦਿੱਤਾ ਹੈ ਕਿ ਜਿਹੜਾ ਜ਼ੁਲਮ ਪੰਜਾਬੀਆਂ ਦੇ ਖਿਲਾਫ ਜਾਰੀ ਹੋ ਸਾਰੀ ਹੈ ਇਸ ਰਿਆਸਤ ਦੇ ਅੰਦਰ ਔਰ ਇਸ ਰਿਆਸਤ ਦੇ ਅੰਦਰ ਇਹ ਰਿਆਸਤ ਇਸ ਦੀ ਜ਼ਿੰਮੇਵਾਰ ਹੈ ਕਿ ਪੰਜਾਬੀਆਂ ਦਾ ਕਤਲ ਹੋਵੇ, ਸਿੰਧੀਆਂ ਦਾ ਕਤਲ ਹੋਵੇ, ਬਲੋਚਾਂ ਦਾ ਕਤਲ ਹੋਵੇ, ਉਹ ਕਤਲ ਬਿਲਕੁਲ ਨਾ ਹੋਵੇ। ਸੋ ਪੰਜਾਬੀਆਂ ਨੂੰ ਇਹ ਜਾਗਣਾ ਚਾਹੀਦਾ ਹੈ ਕਿ ਅੱਜ ਤੁਹਾਨੂੰ ਬਲੋਚਿਸਤਾਨ ਦੇ ਵਿੱਚ ਕਤਲ ਕੀਤਾ ਜਾ ਰਿਹਾ ਹੈ। ਅਗਰ ਤੁਸੀਂ ਅੱਜ ਨਾ ਬੋਲੇ ਤੇ ਕੱਲ ਨੂੰ ਤੁਹਾਡੀ ਧਰਤੀ ਦੇ ਅੰਦਰ ਤੁਹਾਡੇ ਵਾਸਤੇ ਜੀਣਾ ਔਖਾ ਹੋ ਜਾਏਗਾ। ਸੋ ਹਰ ਇਨਸਾਨ ਨੂੰ ਖੁੱਲੀ ਆਜ਼ਾਦੀ ਹੈ ਪਾਕਿਸਤਾਨ ਦੇ ਆਇਨ ਦੇ ਮੁਤਾਬਿਕ, ਪਾਕਿਸਤਾਨ ਦੀ ਰਿਆਸਤ ਦੇ ਅੰਦਰ ਕਿ ਉਸ ਨੂੰ ਜਿੱਥੇ ਵੀ ਉਹ ਪਾਕਿਸਤਾਨ ਦੇ ਅੰਦਰ ਜਾਏ। ਇੱਕ ਪੰਜਾਬੀ ਹੈ ਉਹ ਦੂਜੇ ਸੂਬਿਆਂ ਦੇ ਵਿੱਚ ਜਾ ਸਕਦਾ ਹੈ, ਕੋਈ ਬਲੋਚ ਹੈ ਉਹ ਪੰਜਾਬ ਦੇ ਵਿੱਚ ਆ ਸਕਦਾ ਹੈ। ਸੋ ਅੱਜ ਦਾ ਇਤਜਾਜ ਇਸ ਦੇ ਖਿਲਾਫ ਹੈ ਕਿ ਜਿਹੜੀ ਪੰਜਾਬੀਆਂ ਦੇ ਖਿਲਾਫ ਤੁਸੀਂ ਨਫ਼ਰਤ ਸ਼ੁਰੂ ਕੀਤੀ ਹੋਈ ਹੈ ਇਸ ਨੂੰ ਹੁਣ ਮੁੱਕ ਜਾਣਾ ਚਾਹੀਦਾ। कतल उत्थे लोगों को जान के पहचान के शनाख्ती कार्ड वेख के और वैगन चो बाहर कट के मारिया गया। ये एहतजाज करने वास्ते खलोते हैं और ये चाह रहे हैं कि ये पंजाब और बलोचिस्तान और वफाक की जी हुकूमत है वो इस गल वाले ध्यान करे, वरना ताकि ये गल मुड़ के आइंदा कदे भी ना हो। ये साडा एहतजाज है और भरपूर एहतजाज है। जो आइंदा इस तरह होया तो फिर इसका रद्द अमल जिहड़ा ना वो दूजा होगा। ਅਸੀਂ ਜਿਹੜਾ ਬਲੋਚਿਸਤਾਨ ਵਿੱਚ ਪੰਜਾਬੀਆਂ ਦਾ ਗਰੀਬ ਆਮ ਜਿਹੜੇ ਲੋਕ ਨੇ ਉਹਨਾਂ ਦਾ ਜਿਹੜਾ ਕਤਲੇ ਆਮ ਹੈ ਉਹਦੇ ਲਈ ਅਸੀਂ ਇਕੱਠੇ ਹੋਏ ਹਾਂ। ਅਸੀਂ ਪੰਜਾਬ ਜਿਹੜਾ ਹੈ ਉਹ ਅਮਨ ਦੀ ਧਰਤੀ ਹੈ। ਇਹਨੇ ਹਰ ਰੰਗ ਨਸਲ ਜ਼ਾਤ ਦੇ ਬੰਦੇ ਨੂੰ ਆਪਣੇ ਦਿਲ ਵਿੱਚ ਜਗ੍ਹਾ ਦਿੱਤੀ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਹੈ ਕਤਲੇ ਆਮ ਬੰਦ ਹੋਏ। ਲੋਕ ਹਕੂਮਤ ਨੂੰ ਪੰਜਾਬੀਆਂ ਦੀ ਹਿਫਾਜ਼ਤ ਲਈ ਜੋ ਤੇ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਹੈ ਤੇ ਜਿਨ੍ਹਾਂ ਜਿਹੜੇ ਲੋਕ ਇਹ ਟਾਰਗੇਟ ਕਿਲਿੰਗ ਕਰ ਰਹੇ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਗਰੀਬਾਂ ਨੂੰ ਮਾਰਨ ਨਾਲ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਨਹੀਂ ਹੋਣਾ। ਆਮ ਪੰਜਾਬੀ ਦੇ ਦਿਲ ਵਿੱਚ ਨਫ਼ਰਤ पैदा करेंगे। एक मरतबा फिर बलूचिस्तान में पंजाबी जो नौजवान थे उनको टारगेट करके मारा गया है। बस से उतार कर उनके शनाख्ती कार्ड देखकर पहचान करके ये पंजाबी हैं। इसका मतलब ये एक सोची समझी साजिश के तहत किया गया है। हम इंसानी हकूक़ के कारकुन हैं, हम तमाम इंसानों से प्यार करते हैं, तमाम पाकिस्तानियों से प्यार करते हैं। अगर बलोच कत्ल होता है, पश्तून कत्ल होता है, हमें उतनी ही तकलीफ़ होती है। तो आज हम वो शरपसंद अनासर, वो दहशतगर्द जो पंजाबियों को टारगेट करके मारते हैं उनको हम ये कहना चाहते हैं कि ये दुरुस्त नहीं है, ये ठीक नहीं है और रियासत से ये मुतालबा करते हैं कि चाहे यहाँ पंजाब से जाके बलूचिस्तान में हमारे लोग काम करें या बलूचिस्तान से आके यहाँ काम करें, उनकी हिफाजत करना रियासत की जिम्मेदारी है और रियासत इसमें हमें जो है वो नाकाम नज़र आती है। मसला ये है कि पंजाबी जिहड़ा ना उन्होंने दीवारे गिरिया एक यहूदियों की होती है जिथे साल दे साल इकट्ठे होंदे ते रोंदे धोंदे ने। पंजाब दे या पाकिस्तान दे दीवारे गिरिया तो नहीं, पंजाबियों को दीवारे गिरिया वांगू वरत्या जाता है। जिहड़ी भी गाल कढ़नी होवे, जदों भी कोई करना होवे, बुरा भला कहना होवे तो पंजाबियों नूं हमेशा वो बना लैंदे। पंजाबी का कसूर की है? सिर्फ इहो ही कि वो पंजाबी नहीं बनता। इत्थे बलूचिस्तान तो, खैबर पख्तूनख्वा तो, थोड़ा जिहा सिंध तो हर बंदा आमदा है। अफगान महाजर आमदे ने, मुँह चुके आमदे ने, जो मर्जी करते हैं, कारोबार करते हैं, जायदादा खरीदते हैं, सारा कुछ करते हैं। कभी किसी ने कोई तसब नहीं किया, कोई कभी किसी ने
ਉਹਨਾਂ ਨੇ ਕੁਝ ਆਖਿਆ ਨਹੀਂ ਕਿ ਜਨਾਬ ਇੱਥੇ ਮੂੰਹ ਚੁੱਕ ਕੇ ਤੁਸੀਂ ਕੀ ਕਰਨ ਆਏ ਹੋ। ਪੰਜਾਬੀ ਉਸ ਬੇਤਕਲਫੀ ਨਾਲ ਪਿਸ਼ਾਵਰ ਹੀ ਜਾ ਕੇ ਦੁਕਾਨ ਨਹੀਂ ਚਲਾ ਸਕਦਾ ਜਿਸ ਬੇਤਕਲਫੀ ਨਾਲ ਪਠਾਨ ਇੱਥੇ ਲਾਹੌਰ ਦੇ 'ਚ ਕਰਦਾ। ਬਲੋਚਿਸਤਾਨ ਦੇ 'ਚ ਕੀ ਕਸੂਰ ਹੈ ਪੰਜਾਬੀਆਂ ਦਾ? ਮਜ਼ਦੂਰੀ ਕਰਨ ਜਾਂਦੇ ਨੇ, ਮਜ਼ਦੂਰੀ ਕਰਨ ਤੇ ਬੇਸ਼ੁਮਾਰ ਬਲੋਚੀ ਜਿਹੜੇ ਨੇ ਇੱਥੇ ਆਉਂਦੇ ਨੇ ਤੇ ਮਜ਼ਦੂਰੀਆਂ ਕਰਦੇ ਨੇ, ਕੰਮ ਕਰਦੇ, ਨੌਕਰੀਆਂ ਕਰਦੇ ਨੇ। ਕਦੀ ਕਿਸੇ ਪੰਜਾਬੀ ਨੇ ਉਹਨਾਂ ਨੂੰ ਕੁਛ ਨਹੀਂ ਕਿਹਾ। ਪੰਜਾਬੀ ਦਾ ਕਸੂਰ ਕੀ ਹੈ? ਉੱਥੇ ਜਾਂਦਾ ਹੈ, ਮਜ਼ਦੂਰੀ ਕਰਨ ਜਾਂਦਾ, ਮਜ਼ਦੂਰਾਂ ਨੂੰ ਕਤਲ ਕੀਤਾ ਜਾਂਦਾ ਹੈ। ਕੀ ਕਰ ਬੈਠੇ ਅਸੀਂ ਕਿ ਸਾਡੇ ਨਾਲ ਇਹ ਹਰਕਤਾਂ ਕੀਤੀਆਂ ਜਾਂਦੀਆਂ। ਹੁਣ ਅੱਜ ਦਾ ਵਿਖਾਲਾ ਵੇਖ ਕੇ ਮੈਨੂੰ ਅਹਿਸਾਸ ਹੋ ਰਿਹਾ ਕਿ ਪੰਜਾਬੀਆਂ 'ਚ ਰੱਦੇ-ਅਮਲ ਜਾਗ ਪਿਆ ਤੇ ਪੰਜਾਬੀ ਹਮੇਸ਼ਾ ਸ਼ਿੱਦਤ ਪਸੰਦ ਹੁੰਦਾ ਹੈ। ਇਹਨਾਂ ਨੂੰ ਕੰਧ ਨਾਲ ਨਾ ਲਾਇਆ ਜਾਏ। ਜੇ ਇਹ ਆ ਕੇ ਆਪਣੀ ਆਈ ਤੇ ਫਿਰ ਸਾਰਿਆਂ ਨੂੰ ਤਕਲੀਫ ਹੋਵੇਗੀ, ਫਿਰ ਇਹਨਾਂ ਦੇ ਕਾਬੂ ਨਹੀਂ ਪਾਇਆ ਜਾ ਸਕਦਾ।